ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਪਾਲ ਸਿੰਘ ਪੰਜਾਬੀ ਰੇਡੀਓ USA ਤੋਂ ਤੁਹਾਡੇ ਨਾਲ ਅੱਜ ਬੜੇ ਹੀ ਅਹਿਮ ਬਿੱਲ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਜਿਹਦਾ ਨਾਂ ਹੈ SB 1400 ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਬਿੱਲ ਨੇ ਸਾਡੇ ਬਿਜ਼ਨਸ ਦੇ ਵਿੱਚ ਅਤੇ ਸਾਡੇ ਘਰਾਂ ਦੇ ਵਿੱਚ ਬਹੁਤ ਵੱਡਾ ਅਸਰ ਰੱਖਣਾ ਹੈ, ਜਿਹੜਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਜੇ ਅਸੀਂ ਇਸ ਬਿਜ਼ਨਸ ਦੇ ਵਿੱਚ ਹਾਂ, ਜਿਹੜਾ ਕਿ ਇਨਕਲੂਡਡ ਨੇਮ ਬੀਅਰ ਵਾਈਨ ਕਨਵੀਨੀਅੰਟ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨ ਅਤੇ ਈਵਨ ਸੁਪਰ ਮਾਰਕੀਟਸ। ਇਹ ਸਾਰੇ ਨੂੰ ਬਹੁਤ ਹੀ ਵੱਡੇ ਤਰੀਕੇ 'ਤੇ ਚੇਂਜ ਕਰਨ ਜਾ ਰਿਹਾ ਹੈ, ਜਿਹੜੀ ਕਿ ਟੋਟਲ ਮਾਰਕੀਟ ਸਟਰੈਟਜੀ ਬਦਲਣ ਜਾ ਰਿਹਾ ਹੈ ਜੇਕਰ ਇਹ ਆਲ ਦਾ ਵੇ ਅਸੈਂਬਲੀ ਦੇ ਵਿੱਚ ਪਾਸ ਹੋ ਜਾਂਦਾ ਹੈ, ਤਾਂ ਜਿਹੜਾ ਕਿ ਬਹੁਤ ਹੀ ਕਲੋਜ਼ ਪਹੁੰਚ ਚੁੱਕਾ ਹੈ ਪਾਸ ਹੋਣ ਦੇ। ਚੰਗੀ ਗੱਲ ਇਹ ਹੈ ਕਿ ਅਸੀਂ ਅੱਜ ਵੀ ਇਸ ਬਾਰੇ ਗੱਲ ਕਰ ਰਹੇ ਹਾਂ, ਅਤੇ ਮਾੜੀ ਗੱਲ ਇਹ ਹੈ ਕਿ ਅਸੀਂ 80% ਲੇਟ ਹਾਂ ਇਸ ਬਿੱਲ ਬਾਰੇ ਗੱਲ ਕਰਦੇ ਹੋਏ, ਕਿਉਂਕਿ ਜਦੋਂ ਆਪਣੇ ਸਾਰਿਆਂ ਦੀ ਸਿਚੁਏਸ਼ਨ ਇਸ ਤਰ੍ਹਾਂ ਹੈ ਕਿ ਅਸੀਂ ਲਾਸਟ ਮਿੰਟ 'ਤੇ ਹੀ ਹਰ ਇੱਕ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਚੰਗੇ ਤਰੀਕੇ ਨਾਲ, ਕਈ ਵਾਰੀ ਬੜੇ ਕਾਹਲੇ ਤਰੀਕੇ ਨਾਲ। ਸੋ ਇਹ ਜਿਹੜਾ ਬਿੱਲ ਹੈ, ਇਹ ਬਿੱਲ ਤੁਸੀਂ ਅਸੈਂਬਲੀ ਦੇ ਵਿੱਚ ਪਾਸ ਹੋਣ ਜਾ ਰਿਹਾ ਹੈ, ਜਿਹੜਾ ਕਿ ਸੈਨੇਟ ਦੇ ਵਿੱਚ ਪਾਸ ਹੋ ਚੁੱਕਾ ਹੈ। ਸੋ ਅਸੀਂ ਇਸ ਬਿੱਲ ਦੀ ਜਿੰਨੀ ਵੀ ਵਿਰੋਧਤਾ ਕਰੀਏ ਉਨੀ ਥੋੜ੍ਹੀ ਹੈ। ਜਿਸ ਨੇ ਕਰਨਾ ਕੀ ਹੈ, ਜਿਸ ਨੇ ਸਾਡੇ ਤੋਂ ਸਿਗਰਟ ਅਤੇ ਸਿਗਾਰ ਦੇ ਰਾਈਟਸ ਖੋਹ ਲੈਣੇ ਹਨ, ਉਹ ਇਸ ਤਰ੍ਹਾਂ ਹੈ ਕਿ ਉਹ ਕਰਨ ਜਾ ਰਹੇ ਆ ਕਿ ਜਿੱਥੇ ਬੀਅਰ ਵਾਈਨ ਇਨਕਲੂਡ ਹੈ, ਕਨਵੀਨੀਅੰਟ ਸਟੋਰ ਹੈ, ਗੈਸ ਹੈ, ਜਿੱਥੇ ਲਿਕਰ ਹੈ, ਉੱਥੇ ਤੁਸੀਂ ਸਿਗਰਟ ਅਤੇ ਸਿਗਾਰ ਨਹੀਂ ਵੇਚ ਸਕਦੇ। ਜੇ ਵੇਚ ਸਕਦੇ ਆ ਤਾਂ ਤੁਹਾਡੀ ਸੇਲ 60% ਤੋਂ ਉੱਤੇ ਹੋਣੀ ਚਾਹੀਦੀ ਹੈ। ਸੋ 60% ਸਾਡੀ ਸੇਲ ਇਸ ਵੇਲੇ ਐਵਰੇਜ ਆ ਰਹੀ ਹੈ 10 ਤੋਂ 12%। ਅਸੀਂ ਕਿਸ ਤਰ੍ਹਾਂ 60% ਸੇਲ ਕਰ ਸਕਦੇ ਹਾਂ? ਸੋ ਬੇਸਿਕਲੀ ਬੜੇ ਪੋਲੀਟੀਕਲ ਤਰੀਕੇ ਨਾਲ ਸਾਨੂੰ ਬਿਜ਼ਨਸ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਅਸੀਂ ਹੁਣ ਕੀ ਕਰ ਸਕਦੇ ਹਾਂ, ਕਿਉਂਕਿ ਅਸੀਂ ਆਲਰੇਡੀ ਬਹੁਤ ਲੇਟ ਹੋ ਚੁੱਕੇ ਹਾਂ। ਹੁਣ ਕੁਇੱਕ ਦੇ ਵਿੱਚ ਸਾਡੇ ਬਹੁਤ ਸਾਰੇ ਭਰਾਵਾਂ ਨੇ, ਮੈਂ ਕਿੰਨੀਆਂ ਕੁ ਐਸੋਸੀਏਸ਼ਨਸ ਦਾ ਨਾਮ ਲਵਾਂ, ਉਹਨਾਂ ਨੇ ਉਪਰਾਲਾ ਕੀਤਾ ਹੈ ਕਿ ਹਾਲੇ ਵੀ ਅਸੀਂ ਕੁਛ ਕਰ ਸਕਦੇ ਹਾਂ। ਜਿਹੜੇ ਆਪਕਾ ਹੋ ਗਿਆ, NMA ਹੋ ਗਈ, ਇੱਦਾਂ ਦੇ ਸਾਡੇ ਕੋਲ 10-15 ਨਾਮ ਹੈ, ਉਹ ਜਿਹੜੇ ਕਿ ਬਹੁਤ ਹੀ ਸੁਚੱਜੇ ਤਰੀਕੇ ਨਾਲ ਲੱਗੇ ਹੋਏ ਆ, ਪਰ ਉਹਨਾਂ ਦੇ ਨਾਲ ਅਸੀਂ ਤੁਰਦੇ ਨਹੀਂ। ਪਰ ਹਾਊਐਵਰ ਹਾਲੇ ਵੀ ਸਾਡੇ ਕੋਲ ਥੋੜ੍ਹਾ ਜਿਹਾ ਮੌਕਾ ਹੈਗਾ। ਹੁਣ ਅਗਲਾ ਕੰਮ ਸਾਡਾ ਇਹ ਹੈਗਾ ਕਿ ਅਸੀਂ ਜੂਨ 28 ਨੂੰ ਸਵੇਰੇ 8 ਵਜੇ, ਟਾਈਮ ਨੋਟ ਕਰ ਲਓ ਪਲੀਜ਼, ਜੂਨ 28 ਨੂੰ ਸਵੇਰੇ 8 ਵਜੇ ਅਸੀਂ ਸਟੇਟ ਕੈਪੀਟਲ ਸੈਕਰਾਮੈਂਟੋ ਵਿੱਚ ਪਹੁੰਚਣਾ ਹੈ, ਜਿੱਥੇ ਕਿ ਅਸੈਂਬਲੀ ਦੇ 4 ਮੈਂਬਰ ਪਹੁੰਚ ਰਹੇ ਹਨ। ਉਹ ਇਸ ਤਰ੍ਹਾਂ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਗੱਲ ਰੱਖਣੀ ਹੈ, ਦੱਸਣੀ ਹੈ, ਅਤੇ ਅਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਭੈਣਾਂ ਭਰਾਵਾਂ ਨੇ ਪਹੁੰਚਣਾ, ਜਿਹੜਾ ਕਿ ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਅਤੇ ਉਹ ਕਰਨ ਕੀ ਜਾ ਰਹੇ। ਈਵਨ ਜਿਹੜੇ ਪਾਸ ਕਰਨ ਜਾ ਰਹੇ ਹੈ, ਉਹਨਾਂ ਨੂੰ ਖੁਦ ਨਹੀਂ ਪਤਾ ਕਿ ਇਹਦੇ ਨਾਲ ਕੀ ਡਿਫਰੈਂਸ ਲਾਈਫ ਦੇ ਵਿੱਚ ਹੋਣਾ ਹੈ। ਜੇ ਉਹਨਾਂ ਦੀ ਆਰਗੂਮੈਂਟ ਇਹ ਹੈ ਕਿ ਅਸੀਂ ਲੋਕਾਂ ਨੂੰ ਸਿਗਰਟ ਪੀਣ ਤੋਂ ਹਟਾਉਣਾ ਹੈ, ਜਿਹੜੀ ਕਿ ਰਾਈਟ ਆਰਗੂਮੈਂਟ ਹੈ, ਪਰ ਤਰੀਕਾ ਗਲਤ ਹੈ। ਸੋ ਜਿਹੜੇ ਆਲਰੇਡੀ ਪੀ ਰਹੇ ਆ, ਕੁਛ ਬਿਜ਼ਨਸਮੈਨ ਇਹ ਸਾਰਾ ਬਿਜ਼ਨਸ ਕੈਪਚਰ ਕਰਨਾ ਚਾਹੁੰਦੇ ਆ। ਇਹ ਇਹਦੀ ਬੋਟਮ ਲਾਈਨ ਆ। ਪਰ ਇਹ ਅਸੈਂਬਲੀ ਮੈਨ ਨੂੰ ਸਮਝਾਉਣਾ ਸਾਡਾ ਫਰਜ਼ ਹੈ ਅਤੇ ਸਾਡੀ ਲੋੜ ਹੈ, ਕਿਉਂਕਿ ਜੇਕਰ ਇਹ ਬਿੱਲ ਆ ਜਾਂਦਾ ਹੈ ਅਤੇ ਇਕੱਲੀ ਸਾਡੇ ਸਟੋਰ ਦੀ ਸੇਲ ਨਹੀਂ ਟੁੱਟਣੀ, ਇਕੱਲੀ ਇੰਡੀਪੈਂਡੈਂਟ, ਇਹਦੀ 7-11 ਵੀ ਇਸ ਕੈਟਾਗਰੀ ਦੇ ਵਿੱਚ ਹੈ, AM PM ਵੀ ਹੈ, ਜਿਹੜੇ ਕਿ ਤੁਹਾਡੇ ਕੋਲ ਜੇ ਅੱਜ 5 7-11 ਜਾਂ 2 7-11 ਫਰੈਂਚਾਈਜ਼ ਹੈ, ਉਸ ਦਾ ਕੀ ਹੋਣਾ ਹੈ ਕਿ ਤੁਹਾਡੀ ਲੋਟੋ ਦੀ ਸੇਲ ਉੱਡ ਜਾਣੀ ਹੈ, ਤੁਹਾਡੀ ਬੀਅਰ ਦੇ ਨਾਲ ਬੀਅਰ ਵਾਈਨ ਦੀ ਸੇਲ ਉੱਡ ਜਾਣੀ ਹੈ, ਤੁਹਾਡੀ ਸੋਡਾ ਪਾਪਸ ਦੀ ਸੇਲ ਉੱਡ ਜਾਣੀ ਹੈ, ਅਤੇ ਟਰੈਫਿਕ ਘੱਟ ਜਾਣੀ ਹੈ ਸਟੋਰ 'ਚ। ਟਰੈਫਿਕ ਦੇ ਨਾਲ ਤੁਸੀਂ ਸਾਰੇ ਸੁਚੱਜੇ ਬਿਜ਼ਨਸਮੈਨ ਆ, ਉਹਦੇ ਨਾਲ ਟਰੈਫਿਕ ਦੇ ਨਾਲ ਹੀ ਤਾਂ ਸਾਡਾ ਬੇਸ ਹੈ। ਟਰੈਫਿਕ ਉੱਡ ਗਈ ਤਾਂ ਫਿਰ ਰਹਿ ਉੱਥੇ ਕੀ ਗਿਆ। ਸੋ ਈਵਨ ਤੁਹਾਡੀ ਪ੍ਰੋਪਰਟੀ ਓਨਡ ਆ, ਜਦੋਂ ਤੁਹਾਡੀ ਬਿਜ਼ਨਸ ਡਾਊਨ ਹੋ ਗਈ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ਡਿੱਗ ਜਾਣੀ। ਲੈਟਸ ਸੇ ਤੁਹਾਡੀ ਪ੍ਰੋਪਰਟੀ ਨਹੀਂ, ਤੁਸੀਂ ਰੈਂਟ ਕਰ ਰਹੇ ਆ, ਤੁਸੀਂ ਬਿਜ਼ਨਸ ਤੋਂ ਬਾਹਰ ਹੋਣਾ ਪੈਣਾ। ਅਤੇ ਦੂਸਰੀ ਗੱਲ ਇਹਦੇ ਨਾਲ, ਕਿਉਂਕਿ ਮੋਸਟਲੀ ਆਪਣੇ ਭਰਾਵਾਂ ਭੈਣਾਂ ਦੇ ਜਿਹੜੇ ਬਿਜ਼ਨਸ ਆ, ਉਹਦੇ ਤੋਂ ਸਾਡੇ ਘਰ ਵੀ ਪੂਰੇ ਇੱਕ ਬਿਜ਼ਨਸ ਤੋਂ ਹੀ ਚੱਲਦੇ ਆ। ਮੇਰੇ ਹਿਸਾਬ ਨਾਲ ਕਿ 80% ਅਸੀਂ ਇਸ ਤਰ੍ਹਾਂ ਚੱਲਦੇ ਹਾਂ। ਸੋ ਭੈਣੋ ਅਤੇ ਭਰਾਵੋ, ਗੱਲ ਇਸ ਤਰ੍ਹਾਂ, ਅਤੇ ਜਦੋਂ ਸਾਡੀ ਬਿਜ਼ਨਸ ਡਾਊਨ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਏਸ਼ੀਅਨ ਕਮਿਊਨਿਟੀ ਕਹਿ ਲਓ ਜਾਂ ਸਮੋਲ ਬਿਜ਼ਨਸ ਕਮਿਊਨਿਟੀ, ਆਪਾਂ ਆਪਣੀ ਲੇਬਰ ਵਿੱਚ ਪਾਉਂਦੇ ਹਾਂ।
ਆਲਰੇਡੀ ਅਸੀਂ ਆਪਣੀ ਲੇਬਰ ਪਾ ਕੇ ਸਰਵਾਈਵ ਕਰ ਰਹੇ ਹਾਂ, ਅਤੇ ਫਿਰ ਤੁਹਾਡੇ ਕੋਲ ਜਾਂ ਆਪਣੇ ਕੋਲ ਕਿਹੜਾ ਫਾਰਮੂਲਾ ਆ ਕਿ ਅਸੀਂ ਇਸ ਬਿਜ਼ਨਸ 'ਚ ਸਰਵਾਈਵ ਕਰ ਸਕਦੇ ਹਾਂ। ਸੋ ਮਾफ़ ਕਰਨਾ ਵੀ ਸਾਡੀ ਲੇਬਰ ਪਾ ਕੇ ਵੀ ਅਸੀਂ ਸਰਵਾਈਵ ਨਹੀਂ ਕਰਾਂਗੇ। ਸੋ ਉਹਦੇ ਨਾਲ ਕੀ ਹੋਣਾ, ਸਾਡੇ ਬਿਜ਼ਨਸ ਮਨੀ ਤਾਂ ਜਾਣੀ ਆ, ਉਹਦੇ ਨਾਲ ਸਾਡੀ ਘਰ ਦੀ ਪੇਮੈਂਟ ਵੀ ਜਾਂਦੀ ਰਹਿਣੀ ਆ, ਅਤੇ ਸਾਡੀ ਕਾਰ ਦੀਆਂ ਜਿਹੜੀਆਂ ਗੱਡੀਆਂ ਚਲਾਉਂਦੇ ਉਹ ਵੀ ਜਾਂਦੀ ਰਹਿਣੀ, ਅਤੇ ਬੱਚਿਆਂ ਦੇ ਕਾਲਜ ਫੀਸਾਂ ਔਨ ਐਂਡ ਔਨ ਤੁਹਾਨੂੰ ਸਾਰਾ ਪਤਾ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਇੱਕੋ ਹੀ ਇੱਕ ਹੁਣ ਉਪਰਾਲਾ ਆ, ਜਿਹੜਾ ਲਾਸਟ ਉਪਰਾਲਾ, ਅਸੀਂ ਲੇਟ ਬਹੁਤ ਹੋ ਚੁੱਕੇ ਹਾਂ, ਮਾफ़ ਕਰਨਾ, ਲੇਟ ਇੰਨਾ ਜ਼ਿਆਦਾ ਹੋ ਚੁੱਕੇ ਹਾਂ। ਸਾਡੇ ਭੈਣ ਭਰਾ ਸਾਨੂੰ ਪਹਿਲਾਂ ਬਹੁਤ ਕਹਿ ਰਹੇ ਸੀਗੇ ਕਿ ਤੁਸੀਂ ਅਸੈਂਬਲੀ ਮੈਂਬਰਾਂ ਕੋਲ ਜਾਓ, ਤੁਸੀਂ ਉਹਨਾਂ ਨੂੰ ਫ਼ੋਨ ਕਰੋ, ਈਮੇਲ, ਕਿਸੇ ਨੇ ਨਹੀਂ ਕੀਤਾ। ਪਰ ਹੁਣ ਇੰਨਾ ਲੇਟ ਹੋ ਚੁੱਕੇ ਹਾਂ ਕਿ ਇੱਕੋ ਹੀ ਤਰੀਕਾ ਹੈ ਕਿ ਅਸੀਂ ਉੱਧਰ ਨੂੰ ਇਕੱਠੇ ਹੋਈਏ ਜਿੱਥੇ ਬੰਦੇ ਆਪਾਂ ਨੂੰ ਗਾਈਡ ਕਰਨਗੇ। ਆਲਰੇਡੀ ਸਾਰੀ ਸੈਟਅਪ ਹੋ ਚੁੱਕੀ ਹੈ, ਅਤੇ ਬੜੇ ਸੁਚੱਜੇ ਬੰਦੇ ਆ ਜਿਨ੍ਹਾਂ ਦੇ ਵੱਡੇ ਬਿਜ਼ਨਸ ਵੀ ਆ, ਕਈਆਂ ਦੇ ਬਿਜ਼ਨਸ ਵੀ ਹੈ ਨੇ, ਉਹ ਹੈਲਪ ਕਰਨਾ ਚਾਹੁੰਦੇ ਆ ਸਾਡੀ। ਸੋ ਆਪਾਂ ਵੀ ਪਿੱਛੇ ਨਾ ਰਹੀਏ, ਘੱਟ ਤੋਂ ਘੱਟ ਆਪਣੇ ਇੱਕ ਭੈਣ ਭਰਾ ਨੂੰ, ਅੱਬਲ ਤੇ ਜਿੰਨਿਆਂ ਦੇ ਸਾਡਾ ਸਰਕਲ ਹਰੇਕ ਦਾ ਵੱਡੇ ਤੋਂ ਵੱਡਾ ਹੈ, ਕਿਉਂਕਿ ਇਹ ਅੱਗੇ ਦੌੜ ਸੀਗੀ ਇੱਕ ਸਮੋਲ ਕਨਵੀਨੀਅੰਟ ਸਟੋਰ ਦੀ, ਹੁਣ ਇਹ ਦੌੜ ਹੈਗੀ ਆ ਕਿ ਐਵਰੀ ਕਨਵੀਨੀਅੰਟ ਸਟੋਰ ਦੀ। ਸੋ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ। ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੈਗੀ, ਜੇਕਰ ਆਪਾਂ ਇਕੱਠੇ ਹੋ ਕੇ ਉੱਥੇ ਜਾਈਏ ਸਭ ਕੁਝ ਹੋ ਸਕਦਾ, ਵੀਟੋ ਕਰ ਸਕਦਾ ਗਵਰਨਰ। ਸੋ ਅਸੀਂ ਵੱਧ ਤੋਂ ਵੱਧ ਉੱਥੇ ਪਹੁੰਚਣਾ, ਐਟਲੀਸਟ ਇੱਕ ਬੰਦਾ ਨਾਲ ਇੱਕ ਲੈ ਕੇ ਆਵੇ ਜਿਹੜਾ ਵੀ ਸੁਣਦਾ ਹੋਵੇ। ਸੋ ਵਾਂਸ ਅਗੇਨ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਉੱਥੇ ਜਾਈਏ। ਤੁਸੀਂ ਪਹਿਲਾਂ ਅੱਧਾ ਪੌਣਾ ਘੰਟਾ ਜਾਓ, ਟ੍ਰੈਫਿਕ ਦੀ ਥੋੜ੍ਹੀ ਆਪਣੇ ਸਵੇਰ ਨੂੰ ਪ੍ਰੋਬਲਮ ਆਉਂਦੀ ਆ, ਅਸੀਂ ਸੈਕਰਾਮੈਂਟੋ ਦੇ ਰਹਿਣ ਵਾਲੇ ਆ, ਸਾਨੂੰ ਪਤਾ ਆ ਪਾਰਕਿੰਗ ਪ੍ਰੋਬਲਮ ਆਉਂਦੀ ਆ, ਅਤੇ ਸਾਨੂੰ ਇੱਦਾਂ ਦੀਆਂ ਪ੍ਰੋਬਲਮਸ ਤੁਹਾਨੂੰ ਫੇਸ ਕਰਨੀਆਂ ਪੈਣੀਆਂ। ਇਹ ਨਾ ਹੋਵੇ ਕਿ ਆਪਾਂ 8 ਵਜੇ ਘਰੋਂ ਤੁਰੀਏ ਅਤੇ ਆਪਾਂ 9:30 ਵਜੇ ਉੱਥੇ ਪਹੁੰਚੀਏ। ਉੱਥੇ ਟਾਈਮ ਵੀ ਲੱਗ ਸਕਦਾ, 2-4 ਘੰਟੇ ਲੱਗਣਗੇ, ਕਿਉਂਕਿ ਬਹੁਤ ਵੱਡਾ ਮੈਟਰ ਆ। ਈਵਨ ਕਈ ਵਾਰੀ ਲੱਗਦਾ ਹੋਊਗਾ, ਮੇਰੀ ਗੱਲ ਵਿੱਚ ਦਿਮਾਗ ਦੇ ਆ ਗਈ, ਕਿ ਆਪਣੇ ਜਿਹੜੇ ਭਰਾ ਸਿਗਰਟ ਸਟੋਰਾਂ ਵਾਲੇ ਆ ਉਹਨਾਂ ਨੂੰ ਇਹਦਾ ਫਾਇਦਾ ਬਹੁਤ ਹੋ ਜਾਣਾ। ਮਾਫ਼ ਕਰਨਾ, ਉਹਦਾ ਇਹਨਾਂ ਨੂੰ ਵੀ ਫਾਇਦਾ ਨਹੀਂ ਹੋਣਾ, ਕਿਉਂਕਿ ਫਿਰ ਜੇ ਅਸੀਂ ਸਟੋਰਾਂ ਵਾਲਿਆਂ ਨੇ ਛੱਡ ਕੇ ਅਸੀਂ ਸਿਗਰਟ ਸਟੋਰ ਖੋਲਾਂਗੇ, ਫਿਰ ਅਸੀਂ ਕਿਉਂ 2 ਸਟੋਰ ਖੋਲੀਏ ਕਿ ਅਸੀਂ ਗੈਸ ਸਟੇਸ਼ਨ ਵੱਖਰਾ ਖੋਲੀਏ, ਅਸੀਂ ਸਿਗਰਟ ਸਟੋਰ ਵੱਖਰਾ ਖੋਲੀਏ। ਅਸੀਂ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਵੀ ਅਸੀਂ ਇਸ ਮਾਰਕੀਟ 'ਚੋਂ ਨਿਕਲ ਜਾਵਾਂਗੇ, ਕਿਉਂਕਿ ਸਾਨੂੰ ਪਤਾ ਹੈ ਸਾਡਾ 20 ਸਾਲ ਦਾ ਤਜਰਬਾ ਇਸ ਮਾਰਕੀਟ 'ਚ ਹੋਇਆ ਆ। ਅਸੀਂ ਬਹੁਤ ਸਾਰੀਆਂ ਕਮਿਊਨਿਟੀ ਲਈ ਚੀਜ਼ਾਂ ਚੰਗੀਆਂ ਕਰਦੇ ਹਾਂ, ਕਰਨੀਆਂ ਚਾਹੁੰਦੇ ਵੀ ਹਾਂ, ਪਰ ਕੁਛ ਜਿਹੜੀਆਂ ਮਾਰਕੀਟਸ ਆ ਉਹ ਇਕੱਲੀਆਂ ਕੋਰਪੋਰੇਟ ਘਰਾਣੇ ਜਾਂ ਕੁਛ ਲੋਕੀ ਕੰਟਰੋਲ ਕਰਨਾ ਚਾਹੁੰਦੇ ਆ, ਜਿਹੜੀ ਅਸੀਂ ਕਦੇ ਵੀ ਹੱਦ 'ਚ ਹੋਣ ਨਹੀਂ ਦਿਆਂਗੇ। ਭਾਵੇਂ ਸਾਨੂੰ ਕੱਲ੍ਹ ਨੂੰ ਕੁਛ ਵੀ ਕਰਨਾ ਪਵੇ, ਲੀਗਲ ਤਰੀਕੇ ਨਾਲ ਅਸੀਂ ਸਭ ਕੁਛ ਕਰਾਂਗੇ। ਸੋ ਗੱਲ ਇਹ ਆ ਕਿ ਆਪਾਂ ਹੁਣ ਇੱਕੋ ਇੱਕ ਗੱਲ ਆ ਕਿ ਹਾਲੇ ਵੀ ਆਪਾਂ ਕੋਲ ਥੋੜ੍ਹਾ ਜਿਹਾ ਟਾਈਮ ਹੈਗਾ, ਜਿੱਦਾਂ ਕਹਿ ਲਓ ਵੀ ਹੁਣ ਆਖਰੀ ICU ਦੇ ਵਿੱਚ ਆਪਾਂ ਪਏ ਹਾਂ। ਸੋ ICU ਦੇ ਵਿੱਚ ਪੈਣ ਦਾ ਮਤਲਬ ਆਪਾਂ ਸਾਰੇ ਸਮਝਦੇ ਹਾਂ ਕਿ ਬਸ ਹੁਣ ਆਖਰੀ ਆਪਾਂ ਇੰਜੈਕਸ਼ਨ ਲੈਣਾ ਆ, ਤਾਂ ਜੇ ਚੱਲ ਗਿਆ ਤਾਂ ਠੀਕ ਆ, ਨਹੀਂ ਤਾਂ ਫਿਰ ਤਿਆਰੀ ਕਰੋ, ਆਪਾਂ ਨੂੰ ਸਾਰੀ ਅਲੱਦ ਪਲੱਦ ਕਰਨੀ ਪੈਣੀ ਆ। ਅਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੀ ਹੋਣ ਜਾ ਰਿਹਾ ਆ, ਬੜੀ ਛੇਤੀ ਹੋਣ ਜਾ ਰਿਹਾ। ਇਹ ਵੀ ਨਹੀਂ ਕਿ ਬਹੁਤ। ਸੋ ਗਿਲੇ ਸ਼ਿਕਵੇ ਭੁਲਾਈਏ, ਕਦੇ ਆਪਾਂ ਦਿਲ 'ਚ ਨਾ ਰੱਖੀਏ, ਕਿਉਂਕਿ ਆਪਣੀ ਸਾਂਝੀ ਲੜਾਈ ਆ। ਸੋ ਲਿਕਰ ਸਟੋਰ, ਗੈਸ ਸਟੇਸ਼ਨ, ਫਰੈਂਚਾਈਜ਼ ਓਨਰ, ਨਾਨ ਫਰੈਂਚਾਈਜ਼ ਓਨਰ, ਪਲੀਜ਼ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਵਾਰੀ ਹੰਬਲਾ ਮਾਰੀਏ। ਦੁਬਾਰਾ ਫਿਰ SB 1400 ਬਿੱਲ ਆ, ਤੁਸੀਂ ਔਨਲਾਈਨ ਜਾ ਕੇ ਵੀ ਦੇਖ ਸਕਦੇ ਆ, ਤੁਸੀਂ ਨਿਊਜ਼ਪੇਪਰ 'ਤੇ ਦੇਖ ਸਕਦੇ, ਤੁਸੀਂ ਪੰਜਾਬੀ ਰੇਡੀਓ USA 'ਤੇ ਫੋਨ ਕਰਕੇ ਪੁੱਛ ਸਕਦੇ ਆ ਬੜੀ ਡਿਟੇਲ ਦੇ ਵਿੱਚ। ਉਹ ਸਾਡੀ ਬੜੀ ਫਰੀ ਮਦਦ ਕਰਦੇ ਆ, ਜਿਨ੍ਹਾਂ 'ਚੋਂ ਉਹਨਾਂ ਨੇ ਕੁਛ ਨਹੀਂ ਕੱਢਣਾ ਇਹਦੇ ਵਿੱਚੋਂ, ਅਤੇ ਸਿਰਫ ਉਹ ਸਾਡੀ ਆਲਵੇਜ਼ ਮਦਦ ਕਰਦੇ ਆ ਹਰੇਕ ਆਪਣੇ ਪੰਜਾਬੀ ਇਸ਼ੂ 'ਤੇ। ਸੋ ਜੀ ਦੁਬਾਰਾ ਫਿਰ 28 ਜੂਨ ਸਵੇਰੇ 8 ਵਜੇ, ਅਤੇ ਪਹੁੰਚਣਾ ਉੱਥੇ ਆਪਾਂ 7:30 ਤੇ 7, ਕਿਉਂਕਿ ਆਪਾਂ ਪੰਜਾਬੀ ਭਰਾ ਸਾਰੇ ਮੋਸਟਲੀ ਆਪਾਂ ਘੰਟਾ ਕੁ ਤਾਂ ਲੇਟ ਚੱਲਦੇ ਹੀ ਹਾਂ, ਹੈ ਨਾ, ਘਰੋਂ ਹੀ ਘੰਟਾ ਲੇਟ ਚੱਲਦੇ ਹਾਂ। ਜਿੱਦਾਂ ਜੇ ਪਾਰਟੀ 7 ਵਜੇ ਤਾਂ ਅਸੀਂ ਕਹਿੰਦੇ ਵੀ ਆਪਾਂ 7 ਵਜੇ ਚੱਲਾਂਗੇ ਤਾਂ 8 ਵਜੇ ਪਹੁੰਚਾਂਗੇ। ਸੋ ਇਹ ਕੰਮ ਆਪਾਂ ਨਹੀਂ ਅੱਜ ਕਰਨਾ, ਕਿਉਂਕਿ ਇਹ ਲੇਟ ਬਹੁਤ ਆ। ਇਹਦੇ ਵਿੱਚ ਆਪਾਂ ਬਹੁਤ ਸੁਚੇਤ ਹੋ ਕੇ ਚੱਲਣਾ ਮੇਰੇ ਭੈਣੋ ਤੇ ਭਰਾਵੋ, ਅਤੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਅਮਰਪਾਲ ਸਿੰਘ ਨੂੰ ਮਾਫ਼ ਕਰਨਾ। ਅਤੇ ਪਲੀਜ਼ ਤੁਸੀਂ ਜਦੋਂ ਮਰਜ਼ੀ 3-4 ਨੰਬਰ ਮੈਂ ਬੋਲਣ ਜਾ ਰਿਹਾ, ਜਿਹੜੇ ਸਾਡੇ ਵੀਰ ਬਹੁਤ ਹੀ ਕਲੋਸ ਵੀਰ ਆ, ਜਿਹੜੇ ਕਿ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਕਮਿਊਨਿਟੀ ਦੀ ਸੇਵਾ ਕਰਨੀ ਚਾਹੁੰਦੇ ਆ, ਨਾ ਕਿ ਉਹਨਾਂ ਦੀ ਪਰਸਨਲ ਕੋਈ ਇਹਦੇ ਵਿੱਚ ਹੈਗੀ ਆ, ਕੋਈ ਲੈਣ ਦੇਣ ਹੈਗੀ ਆ। ਉਹਨਾਂ ਦੇ ਆਪਣੇ ਬਿਜ਼ਨਸ ਵੀ ਹੈ ਨਹੀਂ ਗੇ, ਸਿਰਫ ਉਹਨਾਂ ਦਾ ਇੱਕੋ ਹੀ ਚਾਅ ਆ ਕਿ ਸਾਡੀ ਕਮਿਊਨਿਟੀ ਵਧੇ ਫੁੱਲੇ, ਹੋਰ ਇਸ ਤੋਂ ਪਰੇ ਕੁਛ ਵੀ ਨਹੀਂ। ਸੋ ਆਪਾਂ ਪਹਿਲਾ ਨੰਬਰ ਬੋਲਣ ਜਾ ਰਹੇ ਹਾਂ, ਇਹ ਬੇਰੀਆ ਦਾ ਨੰਬਰ ਆ 510 290 7174 5102907174। ਦੂਸਰਾ ਨੰਬਰ ਹੈ ਜੀ 707 290 8530। ਇੱਕ ਵਾਰੀ ਫਿਰ 707 290 8530 707
790853 ਤੀਸਰਾ ਨੰਬਰ ਹੈ ਜੀ 707 322 9223 707 322 9223 7073229223 ਤੇ ਚੌਥਾ ਨੰਬਰ ਹੈਗਾ ਜੀ 707315 2468 707315 ਪੰਜਵਾਂ ਨੰਬਰ ਹੈਗਾ ਜੀ 9166005309 ਵਾਂਸ ਅਗੇਨ ਇਹ ਮੇਰਾ ਜੀ ਸੈਕਰਾਮੈਂਟੋ ਦਾ ਨੰਬਰ ਆ 9166005309 ਤੁਸੀਂ ਕਿਸੇ ਵੇਲੇ ਵੀ ਇਸ ਤੇ ਫੋਨ ਕਰਕੇ ਨਾ ਫੋਨਾਂ ਤੇ ਕਿਸੇ ਵੀ ਨੰਬਰ ਤੇ ਜਿਹੜਾ ਤੁਹਾਨੂੰ ਕਨਵੀਨੀਅੰਟ ਲੱਗਦਾ ਹੋਵੇ ਤੇ ਤੁਸੀਂ ਪਲੀਜ਼ ਇਨਫੋਰਮੇਸ਼ਨ ਲਓ, ਡਿਸਕਸ ਕਰੋ ਤੇ ਉੱਥੇ ਪਹੁੰਚੋ। ਅਸੀਂ ਆਲਵੇਜ਼ ਜੋ ਕਰ ਸਕਦੇ ਅਸੀਂ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਆਈ ਨੋ ਸਾਡੇ ਵਿੱਚੋਂ ਹੀ ਸਾਡੇ ਭੈਣਾਂ ਭਰਾਵਾਂ ਨੇ ਚੰਗੇ ਅਸੈਂਬਲੀ ਮੈਂਬਰ ਨੂੰ ਸਮਝਾ ਕੇ ਆਈਡੀਆ ਦੇ ਕੇ ਆਪਾਂ ਅੱਗੇ ਵਧਣਾ ਹੈ। ਸੋ ਇਸ ਦੇ ਨਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।